ਸੀਸੀਡੀ ਨੂੰ ਮੁਕਾਬਲਿਆਂ ਤੋਂ ਰੋਕ ਦਿੱਤਾ ਗਿਆ। ਸੀਸੀਡੀ ਹੁਣ ਜਰਾਇਮ ਪੇਸ਼ਾ ਅਫਰਾਦ ਦੇ ਖਿਲਾਫ ਕਾਰਵਾਈ ਨਹੀਂ ਕਰੇਗੀ। ਉਹ ਜਿਹੜੇ ਲੰਡੇ ਦੇ ਸਾਫੀ ਆ ਨਾ, ਅੱਗੇ ਆ ਜਾਓ, ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਾਂ ਕਿ ਸੀਸੀਡੀ ਦੇ ਖੜਾਕ ਹਲੇ ਵੀ ਜਾਰੀ ਆ। ਫੈਸਲਾਬਾਦ ਦੇ ਵਿੱਚ ਇੰਸਪੈਕਟਰ ਸਦੀਕ ਚੀਮੇ ਨੇ ਇੱਕ ਵੱਡਾ ਖੜਾਕ ਕੀਤਾ ਵਾ। ਤੁਸੀਂ ਸੁਣੋਗੇ ਤੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਇਹ ਜਿਹੜਾ ਬੰਦਾ ਮਾਰਿਆ ਨਾ ਜਾਂ ਮਰ ਗਿਆ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ, ਇਹ ਕਿੱਡਾ ਖਤਰਨਾਕ ਸੀਗਾ। ਲੋਕਾਂ ਦੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਜਿਹੜੀ ਸੀ ਨਾ, 1 ਮਿੰਟ ਦੇ ਵਿੱਚ ਤੇ 1 ਸਕਿੰਟ ਦੇ ਵਿੱਚ ਲੈ ਕੇ ਉਹ ਜਾਂਦਾ ਸੀਗਾ ਤੇ ਵਿਚਾਰੇ ਲੋਕ ਰੋਂਦੇ ਰਹਿ ਜਾਂਦੇ ਸੀ। ਜਿਹਦਾ 40 ਲੱਖ ਲੈ ਗਿਆ, ਜਿਹਦਾ 50 ਲੱਖ ਲੈ ਗਿਆ, ਜਿਹਦਾ 1 ਕਰੋੜ ਲੈ ਗਿਆ, ਉਹਨੇ ਤਾਂ ਵਿਚਾਰੇ ਨੇ ਰੋਣਾ ਹੀ ਹੈ ਨਾ। ਉਹਨੇ ਹੋਰ ਕੀ ਕਰਨਾ ਵਾ। ਪਹਿਲੇ ਇਨਸੀਡੈਂਟ ਰਿਪੋਰਟ ਪੜ੍ਹ ਲਈਏ ਜਿਹੜੀ ਸਦੀਕ ਚੀਮੇ ਨੇ ਮਰਤਬ ਕੀਤੀ ਆ, ਫਿਰ ਤੁਹਾਨੂੰ ਦੱਸਾਂਗੇ ਕਿ ਇਹਦੀਆਂ ਵੱਡੀਆਂ ਵਾਰਦਾਤਾਂ ਕਿਹੜੀਆਂ ਸੀਗੀਆਂ ਤੇ ਉਹਦਾ ਕਿਹੜੇ ਗੈਂਗ ਦੇ ਨਾਲ ਤਾਲੁਕ ਸੀਗਾ। ਅਸਲ ਗੱਲ ਇਹ ਵਾ ਕਿ ਉਹਦਾ ਕਿਹੜੇ ਗੈਂਗ ਦੇ ਨਾਲ ਤਾਲੁਕ ਸੀਗਾ, ਇਹ ਤੇ ਬਾਅਦ 'ਚ ਗੱਲ ਕਰਦੇ ਆ। ਪਹਿਲੇ ਇਨਸੀਡੈਂਟ ਰਿਪੋਰਟ ਪੜ੍ਹ ਲਈਏ। ਰਾਤੀ 1:30 ਵਜੇ ਦਾ ਟਾਈਮ ਸੀ। ਹਲਕੀ ਬੂੰਦਾਬਾਂਦੀ ਹੁੰਦੀ ਪਈ ਸੀ, ਯਾਨੀ ਕਿ ਮੀਂਹ ਪੈਣ ਡਿਆ ਸੀਗਾ ਤੇ ਬਿਜਲੀ ਜਿਹੜੀ ਹੈ ਨਾ ਉਹ ਬੰਦ ਹੋ ਗਈ। ਫੈਸਕੋ ਦਾ ਵੀ ਇਹੀ ਹਾਲ ਆ, ਮਾੜੀ ਜੀ ਕਣੀ ਡਿੱਗਦੀ ਆ ਬਿਜਲੀ ਬੰਦ ਹੋ ਜਾਂਦੀ ਆ। ਬਿਜਲੀ ਬੰਦ ਦੇ ਵਿੱਚ ਇੰਸਪੈਕਟਰ ਸਦੀਕ ਚੀਮੇ ਨੇ ਆਪਣੀ ਟੀਮ ਦੇ ਹਮਰਾਹ ਰੇਡ ਕੀਤਾ ਇਸ਼ਤਿਹਾਰੀਆਂ ਨੂੰ ਫੜਨ ਵਾਸਤੇ। 4 ਬੰਦੇ ਜਿਹੜੇ ਆ ਨਾ ਉੱਥੇ ਲੁਕੇ ਹੋਏ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਸਦੀਕ ਚੀਮਾ ਸਿਰ ਤੇ ਆ ਗਿਆ, ਹੁਣ ਭੱਜਣ ਦਾ ਰਾਹ ਕੋਈ ਨਹੀਂ, ਉਹਨਾਂ ਨੇ ਜਨਾਬ ਵਾਲੀ ਬੰਦੂਕਾਂ ਦੇ ਮੂੰਹ ਇਹਨਾਂ ਨੂੰ ਖੋਲ ਦਿੱਤੇ। ਇਹਨਾਂ ਕੋਲ ਵੀ ਮਾੜੀਆਂ ਚੰਗੀਆਂ ਬੰਦੂਕਾਂ ਹੈਗੀਆਂ ਵਾ, ਲੇਕਿਨ ਸਾਡੇ ਵਿਲਾਗ ਤੋਂ ਬਾਅਦ ਮਜ਼ੀਦ 80 ਬੰਦੂਕਾਂ ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਆ ਰਹੀਆਂ ਵਾ। ਇਹਨਾਂ ਨੇ ਜਨਾਬੀ ਏਰੀਆ ਕੋਲ ਫਾਇਰਿੰਗ ਕਰ ਦਿੱਤੀ। ਫਿਰ 3 ਬੰਦੇ ਵਿੱਚੋਂ ਨਾ ਦਾ ਦੱਪਾ ਲਾ ਕੇ ਭੱਜ ਗਏ। ਉਹਨਾਂ ਸਾਥੀਆਂ ਦੀ ਫਾਇਰਿੰਗ ਦੇ ਨਾਲ ਇੱਕ ਖਤਰਨਾਕ ਮੁਲਜ਼ਮ 40 ਮੁਕੱਦਮਿਆਂ ਦੇ ਵਿੱਚ ਮਤਲੂਬ ਇਸ਼ਤਿਹਾਰੀ, ਬੈਂਕਾਂ ਦੇ ਵਿੱਚੋਂ ਆਉਣ ਵਾਲੇ ਲੋਕਾਂ ਕੋਲੋਂ ਕੈਸ਼ ਖੋਹਣ ਵਾਲਾ ਮਾਰਿਆ ਗਿਆ। ਹਲਾਕ ਹੋਣ ਵਾਲੇ ਮੁਲਜ਼ਮ ਦਾ ਨਾਮ ਹੈਗਾ ਜੀ ਆਮਰ ਸ਼ਹਿਜ਼ਾਦ ਵਲਦ ਮੁਹੰਮਦ ਅਸਲਮ ਕੌਮ ਰਾਜਪੂਤ। ਪਿੱਛੋਂ ਇਹ ਭਾਵਨ ਨਗਰ ਦਾ ਰਹਿਣ ਵਾਲਾ ਵਾ। ਜਦੋਂ ਜਨਾਬੀ ਅਲੀ ਦੇ ਅੰਗੂਠੇ ਲਾ ਕੇ ਚੈੱਕ ਕੀਤਾ ਤੇ ਪਤਾ ਲੱਗਾ ਇਹ ਜਨਾਬੀ ਅਲੀ 40 ਮੁਕੱਦਮਿਆਂ ਦੇ ਵਿੱਚ ਮਤਲੂਬ ਇਸ਼ਤਿਹਾਰੀ ਆ। ਹੁਣ ਤੁਸੀਂ ਮੈਨੂੰ ਦੱਸੋ, ਉਹ ਬੰਦੇ ਜਿਹੜੇ ਇਹ ਗੱਲ ਕਰਦੇ ਸੀਗੇ ਕਿ सीसीडी को तो मुकाबले करने से रोक दिया, सीसीडी को तो मुजरमान की गिरफ्तारी से रोक दिया, आ घट्टा जे ਤੁਸੀਂ ਸੀਸੀਡੀ ਬਣਾਈ ਇਸ ਕੰਮ ਵਾਸਤੇ ਸੀ ਤੇ ਉਹਨੇ ਇਹੀ ਕੰਮ ਕਰਨਾ ਨਾ। ਬੜੇ ਤੁਸੀਂ ਆ ਕੇ ਬਹਿ ਜਾਂਦੇ ਹੋ, ਇੰਜ ਟਾਈ ਕੋਡ ਲਾਉਂਦੇ ਹੋ ਤੇ ਗੱਲਾਂ ਕਰਨ ਲੱਗ ਜਾਂਦੇ ਹੋ। ਸੀਸੀਡੀ ਕੋ ਤਾਂ ਰੋਕ ਦਿਆ ਗਿਆ, ਸੀਸੀਡੀ अब काम नहीं करेगी, ਸੀਸੀਡੀ ਤੋਂ ਗੈਰ ਫਾਲ ਹੋ ਗਈ ਹੈ। ਉਹ ਭਾਈ ਗੈਰ ਫਾਲ ਨਹੀਂ ਹੋਈ, ਥਬੰਟੂਆਂ ਦਾ ਰੌਲਾ ਸੀਗਾ। ਥਬੰਟੂ ਪਿੱਛੋਂ ਆਉਣ ਲੱਗ ਗਿਆ, ਅਸੀਂ ਕੰਮ ਕਰਨ ਲੱਗ ਗਏ। ਇਹ ਦੇਖੋ ਸੀਸੀਡੀ ਦਾ ਇਹ ਕਹਿਣਾ ਵਾ ਕਿ ਇੱਦਾਂ ਦੇ ਮੁਲਜ਼ਮਾਨ ਦੇ ਖਿਲਾਫ ਕਾਰਵਾਈ ਜਾਰੀ ਰਹੇਗੀ ਤੇ ਆਵਾਮ ਦੀ ਜਾਨ ਮਾਲ ਦੀ ਤਹੱਫਜ਼ ਦੀ ਜ਼ਿੰਮੇਵਾਰੀ ਸੀਸੀਡੀ ਤੇ ਪੰਜਾਬ ਪੁਲਿਸ ਦੀ ਆ। ਤੁਸੀਂ 1:30 ਵਜੇ ਬੂੰਦਾਬਾਂਦੀ ਦੇ ਵਿੱਚ ਮੌਸਮ ਇੰਜੋਏ ਕਰੋ, ਆਰਾਮ ਦੇ ਨਾਲ ਸੋਵੋ। ਅਸੀਂ ਸੜਕਾਂ ਦੇ ਉੱਪਰ ਇਸੇ ਤਰ੍ਹਾਂ ਜਾਗ ਰਹੇ ਹਾਂ। ਬਹੁਤ ਸ਼ੁਕਰੀਆ।